ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਸ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਜ਼ੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 5 ਅਪ੍ਰੈਲ 2020 ਇਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਗੈਰ ਅਸਲੀਅਤ। ਸੁਨਹਿਰੀ ਮਤਨ ਗ੍ਰੰਥੀਓ। ਰੱਬ ਹੀ ਹੈ ਜਿਨੇ ਆਖਿਆ ਭਈ ਹਨੇਰੇ ਵਿੱਚੋਂ ਨੂਰ ਚਮਕੇ, ਤੇ ਉਹੀ ਸਾਡੇ ਦਿਲਾਂ ਵਿੱਚ ਚਮਕਿਆ ਤਾਂ ਜੋ ਰੱਬ ਦੀ ਪਛਾਣ ਦਾ ਨੂਰ ਯਿਸੂ ਮਸੀਹ ਦੇ ਮੁਖੜੇ ਤੋਂ ਜਲਵਾਗਰ ਹੋਵੇ। ਜਵਾਬੀ ਪੜ੍ਹਾਈ। ਜ਼ਬੂਰ। ਮੈਂ ਖੁਦਾਵੰਦ ਦੇ ਬਾਰੇ ਆਖਾਂਗਾ, ਉਹੀ ਮੇਰੀ ਪਨਾਹ ਤੇ ਮੇਰਾ ਗੜ੍ਹ ਹੈ। ਉਹ ਮੇਰਾ ਰੱਬ ਹੈ ਜਿਹਦੇ ਉੱਤੇ ਮੇਰਾ ਭਰੋਸਾ ਹੈ, ਕਿਉਂ ਜੇ ਉਹ ਤੈਨੂੰ ਸ਼ਿਕਾਰੀ ਦੇ ਫੰਦੇ ਤੋਂ ਤੇ ਮੋਲਕ ਵਬਾ ਤੋਂ ਛੁਡਾਵੇਗਾ। ਤੂੰ ਨਾ ਰਾਤ ਦੀ ਹੈਬਤ ਤੋਂ ਡਰੇਂਗਾ, ਨਾ ਦਿਨ ਨੂੰ ਉੱਡਣ ਵਾਲੇ ਤੀਰ ਤੋਂ, ਨਾ ਉਸ ਵਬਾ ਤੋਂ ਜਿਹੜੀ ਹਨੇਰੇ ਵਿੱਚ ਚੱਲਦੀ ਏ, ਨਾ ਉਸ ਹਲਾਕਤ ਤੋਂ ਜਿਹੜੀ ਦੁਪਹਿਰ ਨੂੰ ਵੈਰਾਨ ਕਰਦੀ ਏ। ਪਰ ਤੂੰ ਐ ਖੁਦਾਵੰਦ ਮੇਰੀ ਪਨਾਹ ਏ, ਤੂੰ ਹੱਕ ਤਾਲਾ ਨੂੰ ਆਪਣਾ ਮਸਕਨ ਬਣਾਇਆ। ਤੇਰੇ ਉੱਤੇ ਕੋਈ ਆਫਤ ਨਾ ਆਵੇਗੀ ਤੇ ਕੋਈ ਵਬਾ ਤੇਰੇ ਖੈਮੇ ਦੇ ਨੇੜੇ ਨਾ ਪੜੇਗੀ, ਕਿਉਂ ਜੇ ਉਹ ਤੇਰੇ ਬਾਰੇ ਵਿੱਚ ਆਪਣੇ ਫਰਿਸ਼ਤਿਆਂ ਨੂੰ ਹੁਕਮ ਦੇਵੇਗਾ ਭਈ ਤੇਰੀਆਂ ਸਾਰੀਆਂ ਰਾਹਾਂ ਵਿੱਚ ਤੇਰੀ ਹਿਫਾਜ਼ਤ ਕਰਨ। ਦਰਸੀਵਾਜ਼ ਬਾਈਬਲ ਵਿੱਚੋਂ। ਯਾਕੂਬ। ਹਰ ਚੰਗੀ ਬਖਸ਼ਿਸ਼ ਤੇ ਹਰ ਚੰਗਾ ਇਨਾਮ ਉੱਤੋਂ ਹੈ ਤੇ ਨੂਰਾਂ ਦੇ ਪਿਓ ਵੱਲੋਂ ਮਿਲਦਾ ਹੈ, ਜਿਹਦੇ ਵਿੱਚ ਨਾ ਕੋਈ ਤਬਦੀਲੀ ਹੋ ਸਕਦੀ ਏ ਤੇ ਨਾ ਗਰਦਿਸ਼ ਦੇ ਪਾਰੋਂ ਉਹਦੇ ਉੱਤੇ ਪਰਛਾਵਾਂ ਪੈ ਸਕਦਾ ਹੈ। ਜ਼ਬੂਰ। ਰੱਬ ਸਾਡੀ ਪਨਾਹ ਤੇ ਤਾਕਤ ਹੈ, ਮੁਸੀਬਤ ਵਿੱਚ ਮੁਸਤੈਦ ਮਦਦਗਾਰ। ਇਸ ਲਈ ਸਾਨੂੰ ਕੁਝ ਡਰ ਨਹੀਂ, ਭਾਵੇਂ ਧਰਤੀ ਉਲਟ ਜਾਵੇ ਤੇ ਪਹਾੜ ਸਮੁੰਦਰ ਦੀ ਤਹਿ ਵਿੱਚ ਸੁੱਟ ਦਿੱਤੇ ਜਾਣ, ਭਾਵੇਂ ਉਹਦਾ ਪਾਣੀ ਸ਼ੋਰ ਮਚਾਵੇ ਤੇ ਮੁਅੱਜਜ਼ਨ ਹੋਵੇ ਤੇ ਪਹਾੜ ਉਹਦੀ ਤਗਿਆਨੀ ਨਾਲ ਹਿੱਲ ਜਾਣ। ਇੱਕ ਅਜਿਹਾ ਦਰਿਆ ਹੈ ਜਿਹਦੀਆਂ ਸ਼ਾਖਾਂ ਤੋਂ ਰੱਬ ਦੇ ਸ਼ਹਿਰ ਨੂੰ, ਯਾਨੀ ਰੱਬ ਤਾਲਾ ਦੇ ਪਾਕ ਮਸਕਨ ਨੂੰ ਸਕੂਨ ਮਿਲਦਾ ਹੈ। ਰੱਬ ਉਹਦੇ ਵਿੱਚ ਹੈ, ਉਹਨੂੰ ਕਦੀ ਜੁੰਬਸ਼ ਨਾ ਹੋਵੇਗੀ। ਰੱਬ ਸੁਬਹ ਸਵੇਰੇ ਉਹਦੀ ਕੁਮਕ ਕਰੇਗਾ। ਮਰਕਸ। ਤੇ ਯਿਸੂ ਆਪਣੇ ਚੇਲਿਆਂ ਦੇ ਨਾਲ ਝੀਲ ਵੱਲ ਟੁਰ ਗਿਆ, ਕਿਉਂ ਜੇ ਉਹਨੇ ਬਹੁਤ ਲੋਕਾਂ ਨੂੰ ਚੰਗਾ ਕੀਤਾ ਸੀ। ਇਸ ਲਈ ਜਿੰਨੇ ਲੋਕ ਸਖਤ ਬਿਮਾਰੀਆਂ ਵਿੱਚ ਗ੍ਰਿਫਤਾਰ ਸੀ, ਉਹਦੇ ਉੱਤੇ ਡਿੱਗਦੇ ਪਏ ਸੀ ਭਈ ਉਹਨੂੰ ਛੂਹ ਲੈਣ। ਮਰਕਸ। ਜਦੋਂ ਯਿਸੂ ਫੇਰ ਕਸ਼ਤੀ ਵਿੱਚ ਪਾਰ ਗਿਆ ਤੇ ਵੱਡਾ ਜੱਥਾ ਉਹਦੇ ਕੋਲ ਜਮ੍ਹਾਂ ਹੋਇਆ, ਤੇ ਇਬਾਦਤਖਾਨਿਆਂ ਦੇ ਸਰਦਾਰਾਂ ਵਿੱਚੋਂ ਯਾਰ ਨਾਮੀ ਇੱਕ ਬੰਦਾ ਆਇਆ ਤੇ ਉਹਨੂੰ ਵੇਖ ਕੇ ਉਹਦੇ ਪੈਰਾਂ ਵਿੱਚ ਡਿੱਗ ਪਿਆ ਤੇ ਇਹ ਆਖ ਕੇ ਉਹਦੀ ਬਹੁਤ ਮਿੰਨਤ ਕੀਤੀ ਭਈ ਮੇਰੀ ਛੋਟੀ ਧੀ ਮਰਨ ਵਾਲੀ ਏ, ਤੂੰ ਆ ਕੇ ਆਪਣੇ ਹੱਥ ਉਹਦੇ ਉੱਤੇ ਰੱਖ ਭਈ ਉਹ ਚੰਗੀ ਹੋ ਜਾਵੇ ਤੇ ਜਿਉਂਦੀ ਰਵੇ। ਉਹ ਇਹ ਆਖ ਹੀ ਰਿਹਾ ਸੀ ਭਈ ਇਬਾਦਤਖਾਨੇ ਦੇ ਸਰਦਾਰ ਵੱਲ ਦੇ ਲੋਕਾਂ ਨੇ ਆ ਕੇ ਆਖਿਆ, ਤੇਰੀ ਧੀ ਮਰ ਗਈ ਏ, ਹੁਣ ਉਸਤਾਦ ਨੂੰ ਕਿਉਂ ਤਕਲੀਫ ਦੇਣਾ ਹੈ। ਜਿਹੜੀ ਗੱਲ ਉਹ ਆਖ ਰਹੇ ਸੀ, ਉਹਦੇ ਉੱਤੇ ਯਿਸੂ ਨੇ ਧਿਆਨ ਨਾ ਕਰਕੇ ਇਬਾਦਤਖਾਨੇ ਦੇ ਸਰਦਾਰ ਨੂੰ ਆਖਿਆ, ਡਰ ਨਾ, ਸਿਰਫ ਈਮਾਨ ਰੱਖ। ਤੇ ਉਹ ਇਬਾਦਤਖਾਨੇ ਦੇ ਸਰਦਾਰ ਦੇ ਘਰ ਵਿੱਚ ਆਏ ਤੇ ਉਹਨੇ ਵੇਖਿਆ ਭਈ ਵੈਨ ਹੋ ਰਿਹਾ ਏ ਤੇ ਲੋਕ ਬਹੁਤ ਰੋ ਪਿੱਟ ਰਹੇ ਨੇ, ਤੇ ਅੰਦਰ ਜਾ ਕੇ ਉਹਨਾਂ ਨੂੰ ਆਖਿਆ, ਤੁਸੀਂ ਕਿਉਂ ਰੌਲਾ ਪਾਉਂਦੇ ਤੇ ਰੋਂਦੇ ਹੋ, ਕੁੜੀ ਮਰੀ ਨਹੀਂ ਬਲਕਿ ਸੌਂਦੀ ਏ। ਉਹ ਉਹਦੇ ਉੱਤੇ ਹੱਸਣ ਲੱਗੇ, ਪਰ ਉਹ ਸਾਰਿਆਂ ਨੂੰ ਬਾਹਰ ਕੱਢ ਕੇ ਕੁੜੀ ਦੇ ਮਾਂ-ਪਿਓ ਨੂੰ ਤੇ ਆਪਣੇ ਚੇਲਿਆਂ ਨੂੰ ਲੈ ਕੇ ਜਿੱਥੇ ਕੁੜੀ ਪਈ ਸੀ ਅੰਦਰ ਗਿਆ ਤੇ ਕੁੜੀ ਦਾ ਹੱਥ ਫੜ ਕੇ ਉਹਨੂੰ ਆਖਿਆ, ਐ ਲੜਕੀ, ਮੈਂ ਤੈਨੂੰ ਆਖਦਾ ਵਾਂ, ਉੱਠ। ਤੇ ਕੁੜੀ ਛੇਤੀ ਨਾਲ ਉੱਠ ਕੇ ਟੁਰਨ ਫਿਰਨ ਲੱਗੀ, ਕਿਉਂ ਜੇ 12 ਵਰ੍ਹਿਆਂ ਦੀ ਸੀ। ਇਹਦੇ ਤੋਂ ਲੋਕ ਬਹੁਤ ਹੈਰਾਨ ਹੋਏ। ਮਰਕਸ। ਫਿਰ ਉਹ ਉੱਥੋਂ ਨਿਕਲ ਕੇ ਆਪਣੇ ਵਤਨ ਵਿੱਚ ਆਇਆ। ਯੂਹੰਨਾ। ਸੁਬਹ ਸਵੇਰੇ ਹੀ ਉਹ ਫਿਰ ਹੈਕਲ ਵਿੱਚ ਆਇਆ ਤੇ ਸਾਰੇ ਲੋਕ ਉਹਦੇ ਕੋਲ ਆਏ ਤੇ ਉਹ ਬੈਠ ਕੇ ਉਹਨਾਂ ਨੂੰ ਤਾਲੀਮ ਦੇਣ ਲੱਗਿਆ। ਮੈਨੂੰ ਤੁਹਾਡੇ ਬਾਰੇ ਬਹੁਤ ਕੁਝ ਆਖਣਾ ਹੈ ਤੇ ਫੈਸਲਾ ਕਰਨਾ ਹੈ, ਪਰ ਜਿਹਨੇ ਮੈਨੂੰ ਘੱਲਿਆ ਹੈ ਉਹ ਸੱਚਾ ਹੈ ਤੇ ਜੋ ਮੈਂ ਉਹਦੇ ਕੋਲੋਂ ਸੁਣਿਆ ਉਹੀ ਜੱਗ ਨੂੰ ਆਖਦਾ ਵਾਂ।
ਇਸ ਲਈ ਯਿਸੂ ਨੇ ਉਹਨਾਂ ਯਹੂਦੀਆਂ ਨੂੰ ਆਖਿਆ ਜਿਨ੍ਹਾਂ ਨੇ ਉਹਦਾ ਯਕੀਨ ਕੀਤਾ ਸੀ ਵੀ ਜੇ ਤੁਸੀਂ ਮੇਰੇ ਕਲਾਮ ਉੱਤੇ ਕਾਇਮ ਰਹੋਗੇ ਤੇ ਅਸਲ ਵਿੱਚ ਮੇਰੇ ਚੇਲੇ ਠਹਿਰੋਗੇ ਤੇ ਸੱਚਾਈ ਨੂੰ ਜਾਣੋਗੇ ਤੇ ਸੱਚਾਈ ਤੁਹਾਨੂੰ ਆਜ਼ਾਦ ਕਰੇਗੀ। ਉਹਨਾਂ ਨੇ ਉਹਨੂੰ ਜਵਾਬ ਦਿੱਤਾ, ਅਸੀਂ ਤੇ ਇਬਰਾਹਿਮ ਦੀ ਪੀੜ੍ਹੀ ਵਿੱਚੋਂ ਹਾਂ ਤੇ ਕਦੀ ਕਿਸੇ ਦੇ ਗੁਲਾਮ ਨਹੀਂ ਰਹੇ। ਤੂੰ ਕਿਉਂ ਆਖਦਾ ਹੈ ਵੀ ਤੁਸੀਂ ਆਜ਼ਾਦ ਕੀਤੇ ਜਾਓਗੇ? ਯਿਸੂ ਨੇ ਉਹਨਾਂ ਨੂੰ ਜਵਾਬ ਦਿੱਤਾ, ਮੈਂ ਤੁਹਾਨੂੰ ਸੱਚ ਆਖਦਾ ਵਾਂ ਵੀ ਜਿਹੜਾ ਕੋਈ ਪਾਪ ਕਰਦਾ ਏ ਉਹ ਪਾਪ ਦਾ ਗੁਲਾਮ ਏ। ਜੇ ਤੁਸੀਂ ਇਬਰਾਹਿਮ ਦੇ ਪੁੱਤਰ ਹੁੰਦੇ ਤੇ ਇਬਰਾਹਿਮ ਵਰਗੇ ਕੰਮ ਕਰਦੇ, ਪਰ ਹੁਣ ਤੁਸੀਂ ਮੇਰੇ ਵਰਗੇ ਬੰਦੇ ਦੇ ਕਤਲ ਦੀ ਕੋਸ਼ਿਸ਼ ਵਿੱਚ ਹੋ, ਜਿਨੇ ਤੁਹਾਨੂੰ ਉਹੀ ਹੱਕ ਦੀ ਗੱਲ ਦੱਸੀ ਜਿਹੜੀ ਰੱਬ ਤੋਂ ਸੁਣੀ। ਇਬਰਾਹਿਮ ਨੇ ਤੇ ਇਹ ਨਹੀਂ ਕੀਤਾ ਸੀ। ਤੁਸੀਂ ਆਪਣੇ ਪਿਓ ਇਬਲੀਸ ਤੋਂ ਆਓ ਤੇ ਆਪਣੇ ਪਿਓ ਦੀਆਂ ਖਾਹਿਸ਼ਾਂ ਨੂੰ ਪੂਰਾ ਕਰਨਾ ਚਾਹੁੰਦੇ ਹੋ। ਉਹ ਸ਼ੁਰੂ ਤੋਂ ਹੀ ਖੂਨੀ ਹੈ ਤੇ ਸੱਚਾਈ ਉੱਤੇ ਕਾਇਮ ਨਹੀਂ ਰਿਹਾ, ਕਿਉਂ ਜੇ ਉਹਦੇ ਵਿੱਚ ਸੱਚਾਈ ਹੈ ਹੀ ਨਹੀਂ। ਜਦੋਂ ਉਹ ਝੂਠ ਬੋਲਦਾ ਹੈ ਤੇ ਆਪਣੀ ਹੀ ਆਖਦਾ ਹੈ, ਕਿਉਂ ਜੇ ਉਹ ਝੂਠਾ ਹੈ, ਬਲਕਿ ਝੂਠ ਦਾ ਪਿਓ ਹੈ। ਤੁਹਾਡਾ ਪਿਓ ਇਬਰਾਹਿਮ ਮੇਰਾ ਦਿਨ ਵੇਖਣ ਦੀ ਆਸ ਉੱਤੇ ਬਹੁਤ ਖੁਸ਼ ਸੀ, ਇਸ ਲਈ ਉਹਨੇ ਵੇਖਿਆ ਤੇ ਖੁਸ਼ ਹੋਇਆ। ਇਸ ਲਈ ਉਹਨਾਂ ਨੇ ਉਹਨੂੰ ਮਾਰਨ ਲਈ ਪੱਥਰ ਚੁੱਕੇ, ਪਰ ਯਿਸੂ ਲੁਕ ਕੇ ਉਹਨਾਂ ਦੇ ਵਿਚਕਾਰੋਂ ਹੈਕਲ ਵਿੱਚੋਂ ਨਿਕਲ ਗਿਆ। ਇਫਸੀਓਂ, ਐ ਸੌਣ ਵਾਲੇ ਜਾਗ ਤੇ ਮੁਰਦਿਆਂ ਵਿੱਚੋਂ ਜੀ ਉੱਠ ਤੇ ਮਸੀਹ ਦਾ ਨੂਰ ਤੇਰੇ ਉੱਤੇ ਚਮਕੇਗਾ। ਯੋਹੰਨਾ, ਤੇ ਸਜ਼ਾ ਦੇ ਹੁਕਮ ਦੀ ਵਜ੍ਹਾ ਇਹ ਹੈ ਭਈ ਨੂਰ ਜੱਗ ਵਿੱਚ ਆਇਆ ਤੇ ਬੰਦਿਆਂ ਨੇ ਹਨੇਰੇ ਨੂੰ ਨੂਰ ਤੋਂ ਬਹੁਤਾ ਪਸੰਦ ਕੀਤਾ, ਇਸ ਲਈ ਵੀ ਉਹਨਾਂ ਦੇ ਕੰਮ ਭੈੜੇ ਸੀ। ਗ੍ਰੰਥੀਓ, ਬੇਈਮਾਨਾਂ ਦੇ ਨਾਲ ਨਾਮਵਰ ਜੂਏ ਵਿੱਚ ਨਾ ਜੁੱਤੋ, ਕਿਉਂ ਜੇ ਰਾਸਬਾਜ਼ੀ ਤੇ ਬੇਦੀਨੀ ਵਿੱਚ ਕੀ ਮੇਲ, ਜਾਂ ਲੋ ਤੇ ਹਨੇਰੇ ਵਿੱਚ ਕੀ ਜੋੜ ਏ? ਮਸੀਹ ਨੂੰ ਬਲੀਆਲ ਦੇ ਨਾਲ ਕੀ ਮੁਵਾਫਕਤ, ਜਾਂ ਇਮਾਨਦਾਰ ਦਾ ਬੇਈਮਾਨ ਦੇ ਨਾਲ ਕੀ ਵਾਸਤਾ, ਤੇ ਰੱਬ ਦੇ ਮਕਦਸ ਨੂੰ ਬੁੱਤਾਂ ਨਾਲ ਕੀ ਮੁਨਾਸਬਤ ਏ? ਕਿਉਂ ਜੇ ਅਸੀਂ ਜਿਉਂਦੇ ਰੱਬ ਦਾ ਮਕਦਸ ਹਾਂ। ਇਸ ਲਈ ਰੱਬ ਨੇ ਆਖਿਆ ਵੀ ਮੈਂ ਉਹਨਾਂ ਵਿੱਚ ਵਸਾਂਗਾ ਤੇ ਉਹਨਾਂ ਵਿੱਚ ਟੁਰਾ ਫਿਰਾਂਗਾ ਤੇ ਮੈਂ ਉਹਨਾਂ ਦਾ ਰੱਬ ਹੋਵਾਂਗਾ ਤੇ ਉਹ ਮੇਰੀ ਉਮਤ ਹੋਣਗੇ। ਇਸ ਵਾਸਤੇ ਖੁਦਾਵੰਦ ਆਖਦਾ ਹੈ ਵੀ ਉਹਨਾਂ ਵਿੱਚੋਂ ਨਿਕਲ ਕੇ ਵੱਖਰੇ ਰਹੋ ਤੇ ਨਾਪਾਕ ਸ਼ੈ ਨੂੰ ਨਾ ਛੂਹੋ, ਤੇ ਮੈਂ ਤੁਹਾਨੂੰ ਕਬੂਲ ਕਰ ਲਵਾਂਗਾ ਤੇ ਤੁਹਾਡਾ ਪਿਓ ਹੋਵਾਂਗਾ ਤੇ ਤੁਸੀਂ ਮੇਰੇ ਪੁੱਤਰ ਤੇ ਧੀਆਂ ਹੋਵੋਗੇ। ਇਹ ਖੁਦਾਵੰਦ ਕਾਦਰ ਮੁਤਲਕ ਦਾ ਅਖਾਨ ਹੈ। ਇਫਸੀਓਂ, ਗਰਜ਼ ਖੁਦਾਵੰਦ ਵਿੱਚ ਤੇ ਉਹਦੀ ਕੁਦਰਤ ਦੇ ਜ਼ੋਰ ਵਿੱਚ ਮਜ਼ਬੂਤ ਬਣੋ। ਰੱਬ ਦੇ ਸਾਰੇ ਹਥਿਆਰ ਬੰਨ੍ਹ ਲਵੋ ਭਈ ਤੁਸੀਂ ਇਬਲੀਸ ਦੇ ਮਨਸੂਬਿਆਂ ਦੇ ਮੁਕਾਬਲੇ ਵਿੱਚ ਕਾਇਮ ਰਹਿ ਸਕੋ। ਕਿਉਂ ਜੇ ਅਸੀਂ ਗੋਸ਼ਤ ਤੇ ਖੂਨ ਨਾਲ ਕੁਸ਼ਤੀ ਨਹੀਂ ਕਰਨੀ, ਬਲਕਿ ਹਕੂਮਤ ਵਾਲਿਆਂ ਤੇ ਇਖਤਿਆਰ ਵਾਲਿਆਂ ਤੇ ਇਸ ਜੱਗ ਦੇ ਹਨੇਰੇ ਦੇ ਹਾਕਮਾਂ ਤੇ ਸ਼ਰਾਰਤ ਦੀਆਂ ਉਹਨਾਂ ਫੌਜਾਂ ਨਾਲ ਜਿਹੜੀਆਂ ਅਸਮਾਨੀ ਥਾਵਾਂ ਵਿੱਚ ਨੇ। ਇਸ ਲਈ ਤੁਸੀਂ ਰੱਬ ਦੇ ਸਾਰੇ ਹਥਿਆਰ ਬੰਨ੍ਹ ਲਵੋ ਤਾਂ ਜੋ ਬੁਰੇ ਦਿਨ ਵਿੱਚ ਮੁਕਾਬਲਾ ਕਰ ਸਕੋ ਤੇ ਸਾਰੇ ਕੰਮਾਂ ਨੂੰ ਅੰਜਾਮ ਦੇ ਕੇ ਕਾਇਮ ਰਹਿ ਸਕੋ। ਹੁਣ ਮੈਂ ਮੇਰੀ ਬੇਕਰੇਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਤੇ ਸਿਹਤ। ਰੱਬ ਤੇ ਉਹਦੀ ਤਖਲੀਕ ਵਿੱਚ ਪਾਈ ਜਾਣ ਵਾਲੀ ਸਾਰੀ ਅਸਲੀਅਤ ਹਮਾਹੰਗ ਤੇ ਅਬਦੀ ਏ। ਜੋ ਕੁਝ ਉਹ ਬਣਾਉਂਦਾ ਏ ਚੰਗਾ ਬਣਾਉਂਦਾ ਏ, ਤੇ ਜੋ ਕੁਝ ਬਣਿਆ ਏ ਉਹਨੇ ਹੀ ਬਣਾਇਆ ਏ। ਹਸਤੀ ਦੀ ਅਸਲੀਅਤ ਤੇ ਤਰਤੀਬ ਨੂੰ ਉਹਦੀ ਸਾਇੰਸ ਵਿੱਚ ਫੜਨ ਲਈ ਉਹ ਸਭ ਕੁਝ ਜਿਹੜਾ ਅਸਲੀ ਏ ਉਹਦੇ ਇਲਾਹੀ ਅਸੂਲ ਦੇ ਤੌਰ ਤੇ ਤੁਹਾਨੂੰ ਰੱਬ ਦਾ ਤਸੱਵਰ ਕਰਨਾ ਸ਼ੁਰੂ ਕਰਨਾ ਚਾਹੀਦਾ ਹੈ। ਰੂਹ, ਹਯਾਤੀ, ਸੱਚਾਈ, ਪਿਆਰ, ਯਕਸਾਨੀਅਤ ਵਿੱਚ ਜੁੜ ਜਾਂਦੇ ਨੇ ਤੇ ਇਹ ਸਾਰੇ ਰੱਬ ਦੇ ਰੂਹਾਨੀ ਨਾਂ ਨੇ। ਸਾਰਾ ਕੁਝ ਮਵਾਦ, ਜ਼ਹਾਨਤ, ਹਿਕਮਤ, ਹਸਤੀ, ਲਾਫਾਨੀਅਤ, ਵਜ੍ਹਾ ਤੇ ਅਸਰ ਰੱਬ ਨਾਲ ਤਾਲੁਕ ਰੱਖਦੇ ਨੇ। ਇਹ ਉਹਦੀਆਂ ਖਸਲਤਾਂ ਨੇ, ਯਾਨੀ ਲਾਮੁਤਨਾਹੀ ਇਲਾਹੀ ਅਸੂਲ, ਪਿਆਰ ਦੇ ਅਬਦੀ ਇਜ਼ਹਾਰ। ਕੋਈ ਹਿਕਮਤ ਸਿਆਣੀ ਨਹੀਂ ਸਿਵਾਏ ਉਹਦੀ ਹਿਕਮਤ ਦੇ, ਕੋਈ ਸੱਚਾਈ ਸੱਚੀ ਨਹੀਂ, ਕੋਈ ਮੁਹੱਬਤ ਪਿਆਰੀ ਨਹੀਂ, ਕੋਈ ਹਯਾਤੀ ਨਹੀਂ ਸਿਵਾਏ ਇਲਾਹੀ ਦੇ, ਕੋਈ ਚੰਗਾ ਨਹੀਂ ਸਿਵਾਏ ਉਹਦੇ ਜਿਹੜਾ ਰੱਬ ਦਿੰਦਾ ਹੈ। ਇੱਥੇ ਬਸ ਇੱਕ ਬੁਨਿਆਦੀ ਵਜ੍ਹਾ ਹੈ, ਇਸ ਲਈ ਕਿਸੇ ਹੋਰ ਵਜ੍ਹਾ ਦਾ ਕੋਈ ਅਸਰ ਨਹੀਂ ਹੋ ਸਕਦਾ ਤੇ ਇੱਥੇ ਸਿਫਰ ਵਿੱਚ ਕੋਈ ਅਸਲੀਅਤ ਨਹੀਂ ਹੋ ਸਕਦੀ ਜਿਹੜੀ ਇਸ ਆਲਾ ਤੇ ਕੱਲੀ ਵਜ੍ਹਾ ਤੋਂ ਮਾਖੂਜ਼ ਨਹੀਂ ਹੋ ਸਕਦੀ। ਪਾਪ, ਬਿਮਾਰੀ ਤੇ ਮੌਤ ਹਸਤੀ ਦੀ ਸਾਇੰਸ ਨਾਲ ਤਾਲੁਕ ਨਹੀਂ ਰੱਖਦੇ। ਇਹ ਗਲਤੀਆਂ ਨੇ ਜਿਹੜੀਆਂ ਸੱਚਾਈ,
ਹਯਾਤੀ ਜਾਂ ਪਿਆਰ ਦਾ ਟੇਵਾ ਲਾਉਂਦੀਆਂ ਨੇ। ਕਈ ਵਾਰੀ ਸਾਨੂੰ ਇਹ ਈਮਾਨ ਰੱਖਣ ਦੀ ਹਦਾਇਤ ਦਿੱਤੀ ਜਾਂਦੀ ਹੈ ਵੀ ਹਨੇਰਾ ਨੂਰ ਦੇ ਵਾਂਗਰ ਹੀ ਅਸਲੀ ਹੈ, ਪਰ ਸਾਇੰਸ ਇਸ ਗੱਲ ਦੀ ਤਸਦੀਕ ਕਰਦੀ ਹੈ ਵੀ ਹਨੇਰਾ ਸਿਰਫ ਉਸ ਲੋਹ ਦੀ ਗੈਰ ਮੌਜੂਦਗੀ ਦਾ ਇੱਕ ਫਾਨੀ ਫਹਿਮ ਹੈ ਜਿਹਦੇ ਆਉਣ ਨਾਲ ਹਨੇਰਾ ਅਸਲੀਅਤ ਦੀ ਸ਼ਕਲ ਗਵਾ ਦਿੰਦਾ ਹੈ। ਇਸ ਲਈ ਪਾਪ ਤੇ ਦੁੱਖ, ਬਿਮਾਰੀ ਤੇ ਮੌਤ ਹਯਾਤੀ ਯਾਨੀ ਰੱਬ ਦੀ ਫਰਜ਼ੀ ਗੈਰ ਮੌਜੂਦਗੀ ਦੀਆਂ ਅਲਾਮਤਾਂ ਨੇ, ਤੇ ਇਹ ਸੱਚ ਤੇ ਮੁਹੱਬਤ ਦੇ ਸਾਹਮਣੇ ਗਲਤੀ ਦੇ ਪਰਛਾਵੇਂ ਵਾਂਗਰ ਨੱਸ ਜਾਂਦੀਆਂ ਨੇ। ਮਾਦੀ ਖੁਦੀ ਵਿੱਚ ਡੁੱਬ ਕੇ ਅਸੀਂ ਹਯਾਤੀ ਤੇ ਸਿਆਣ ਦੇ ਮਾਦੇ ਨੂੰ ਥੋੜ੍ਹਾ ਜਿਹਾ ਮਨਕਸ ਕਰਦੇ ਤੇ ਇਹਨੂੰ ਜਾਣ ਲੈਂਦੇ ਹਾਂ। ਮਾਦੀ ਖੁਦੀ ਤੋਂ ਇਨਕਾਰ ਇਨਸਾਨ ਦੀ ਰੂਹਾਨੀ ਤੇ ਹਮੇਸ਼ਾ ਦੀ ਇਨਫਰਾਦੀਅਤ ਦੇ ਬਾਰੇ ਜਾਣਨ ਵਿੱਚ ਮਦਦ ਦਿੰਦਾ ਹੈ, ਤੇ ਮਾਦੇ ਤੋਂ ਜਾਂ ਜਿਨ੍ਹਾਂ ਨੂੰ ਮਾਦੀ ਹਿੱਸਾਂ ਦੀ ਇਸਤਲਾਹ ਦਿੱਤੀ ਗਈ ਹੈ ਉਹਨਾਂ ਦੇ ਰਾਹੀਂ ਗਲਤ ਇਲਮ ਨੂੰ ਤਬਾਹ ਕਰਦਾ ਹੈ। ਇੱਥੇ ਕੁਝ ਗਲਤ ਮਫਰੂਜ਼ਿਆਂ ਉੱਤੇ ਧਿਆਨ ਕਰਨਾ ਚਾਹੀਦਾ ਹੈ ਤਾਂ ਜੋ ਰੂਹਾਨੀ ਅਸਲੀਅਤਾਂ ਨੂੰ ਚੰਗੇ ਤੌਰ ਤੇ ਸਮਝਿਆ ਜਾ ਸਕੇ। ਈਮਾਨ ਦਾ ਪਹਿਲਾ ਗਲਤ ਮਫਰੂਜ਼ਾ ਇਹ ਹੈ ਭਈ ਮਵਾਦ, ਹਯਾਤੀ ਤੇ ਜ਼ਹਾਨਤ ਰੱਬ ਤੋਂ ਵੱਖਰੀਆਂ ਕਿਸਮ ਦੀਆਂ ਸ਼ੈਵਾਂ ਨੇ। ਦੂਜਾ ਗਲਤ ਮਫਰੂਜ਼ਾ ਇਹ ਹੈ ਭਈ ਇਨਸਾਨ ਜ਼ੇਨੀ ਤੇ ਮਾਦੀ ਦੋਵੇਂ ਹੈ। ਤੀਜਾ ਗਲਤ ਮਫਰੂਜ਼ਾ ਇਹ ਹੈ ਭਈ ਸਿਆਣ ਨੇਕੀ ਤੇ ਬੁਰਾਈ ਦੋਵੇਂ ਹੈ, ਜਦ ਕਿ ਅਸਲੀ ਸਿਆਣ ਨਾ ਬੁਰਾਈ ਹੈ ਨਾ ਬੁਰਾਈ ਦਾ ਆਲਾ ਹੈ, ਕਿਉਂ ਜੇ ਸਿਆਣ ਰੱਬ ਹੈ। ਚੌਥਾ ਗਲਤ ਮਫਰੂਜ਼ਾ ਇਹ ਹੈ ਭਈ ਮਾਦਾ ਜ਼ਹੀਨ ਹੈ ਤੇ ਇਹ ਭਈ ਇਨਸਾਨ ਦੇ ਕੋਲ ਮਾਦੀ ਬਦਨ ਹੈ ਜਿਹੜਾ ਉਹਦਾ ਆਪਣੇ ਆਪ ਦਾ ਹਿੱਸਾ ਹੈ। ਪੰਜਵਾਂ ਗਲਤ ਮਫਰੂਜ਼ਾ ਇਹ ਹੈ ਭਈ ਮਾਦਾ ਆਪਣੇ ਅੰਦਰ ਹਯਾਤੀ ਤੇ ਮੌਤ ਦੇ ਮਸਲੇ ਜਜ਼ਬ ਕੀਤੀ ਰੱਖਦਾ ਹੈ, ਭਈ ਮਾਦਾ ਨਾ ਸਿਰਫ ਖੁਸ਼ੀ ਤੇ ਪੀੜ ਦਾ ਤਜਰਬਾ ਕਰਨ ਦੇ ਕਾਬਲ ਹੈ ਬਲਕਿ ਇਹਨਾਂ ਜਜ਼ਬਿਆਂ ਨੂੰ ਮੁਹੱਈਆ ਕਰਨ ਦੇ ਕਾਬਲ ਵੀ ਹੈ। ਇਸ ਅਖੀਰੀ ਮਫਰੂਜ਼ੇ ਤੋਂ ਮੁਜ਼ਮਰ ਹੋਣ ਵਾਲੀ ਫਰੇਬ ਨਜ਼ਰੀ ਮੌਤ ਦੀ ਇਸਤਲਾਹ ਪਾਉਣ ਵਾਲੇ ਫਾਨੀ ਬਦਨਾਂ ਦੀ ਬਰਬਾਦੀ ਨੂੰ ਜਨਮ ਦਿੰਦੀ ਹੈ। ਸਿਆਣ ਖੋਪੜੀ ਦੇ ਅੰਦਰ ਹੁਣ ਤੇ ਹਮੇਸ਼ਾ ਲਈ ਪਾਪ ਕਰਨ ਦੀ ਤਾਕਤ ਰੱਖਣ ਵਾਲੀ ਹਸਤੀ ਨਹੀਂ ਹੈ। ਸਾਨੂੰ ਇਹਨੂੰ ਅਸਲੀਅਤ ਆਖਦਿਆਂ ਹੋਇਆਂ ਸ਼ਰਮਿੰਦਗੀ ਮਹਿਸੂਸ ਕਰਨੀ ਚਾਹੀਦੀ ਹੈ ਜਿਹੜੀ ਅਸਲ ਵਿੱਚ ਇੱਕ ਗਲਤੀ ਹੈ। ਬੁਰਾਈ ਦੀ ਨਿਉ ਰੱਬ ਦੇ ਇਲਾਵਾ ਕਿਸੇ ਹੋਰ ਸ਼ੈ ਉੱਤੇ ਈਮਾਨ ਰੱਖਣ ਨਾਲ ਪੈਂਦੀ ਹੈ। ਅਜਿਹਾ ਈਮਾਨ ਸਿਰਫ ਸੱਚਾਈ ਦੇ ਦਾਅਵਿਆਂ ਦੀ ਹਮਾਇਤ ਕਰਨ ਦੀ ਬਜਾਏ ਦੋ ਮੁਖਾਲਫ ਤਾਕਤਾਂ ਦੀ ਹਮਾਇਤ ਕਰਨ ਦਾ ਰੁਝਾਨ ਰੱਖਦਾ ਹੈ। ਅਜਿਹਾ ਸੋਚਣ ਦੀ ਗਲਤੀ ਵੀ ਜਦੋਂ ਸੱਚਾਈ ਗੈਰ ਹਾਜ਼ਰ ਹੁੰਦੀ ਹੈ ਤੇ ਗਲਤੀ ਅਸਲ ਹੋ ਸਕਦੀ ਹੈ, ਗਲਤੀ ਦੀ ਬਰਤਰੀ ਉੱਤੇ ਈਮਾਨ ਰੱਖਣ ਵੱਲ ਲੈ ਜਾਂਦੀ ਹੈ। ਧੋਖਾ ਦੇਣ ਵਾਲੀਆਂ ਹਿੱਸਾਂ ਉਹਨਾਂ ਦੇ ਮੁਖਾਲਫ ਦੇ ਨਾਲ ਸਰਾਬਾਂ ਦਾ ਖਿਆਲ ਕਰ ਸਕਦੀਆਂ ਨੇ, ਪਰ ਕ੍ਰਿਸਚਨ ਸਾਇੰਸ ਵਿੱਚ ਸੱਚਾਈ ਗਲਤੀ ਦੇ ਨਾਲ ਕਦੀ ਜਜ਼ਬ ਨਹੀਂ ਹੁੰਦੀ। ਸਿਆਣ ਦਾ ਮਾਦੇ ਦੇ ਨਾਲ ਕੋਈ ਤਾਲੁਕ ਨਹੀਂ ਹੈ ਤੇ ਇਸ ਲਈ ਸੱਚਾਈ ਬਦਨ ਦੀਆਂ ਬਿਮਾਰੀਆਂ ਨੂੰ ਦੂਰ ਕਰਨ ਦੇ ਕਾਬਲ ਹੈ। ਕ੍ਰਿਸਚਨ ਸਾਇੰਸ ਮਾਦੀ ਤੌਰ ਤੇ ਤਲੂ ਹੋਣ ਦਾ ਨਾਂ ਹੈ। ਹਸਤੀ ਦੀਆਂ ਵੱਡੀਆਂ ਰੂਹਾਨੀ ਅਸਲੀਅਤਾਂ ਲੋਹ ਦੀਆਂ ਕਿਰਨਾਂ ਦੇ ਵਾਂਗਰ ਹਨੇਰੇ ਵਿੱਚ ਚਮਕਦੀਆਂ ਨੇ, ਜਦ ਕਿ ਹਨੇਰਾ ਉਹਨਾਂ ਨੂੰ ਨਾ ਸਮਝਦਿਆਂ ਹੋਏ ਉਹਨਾਂ ਦੀ ਅਸਲੀਅਤ ਤੋਂ ਇਨਕਾਰੀ ਹੋ ਸਕਦਾ ਹੈ। ਰੱਬ ਦਾ ਅਸਲੀ ਖਿਆਲ ਹਯਾਤੀ ਤੇ ਮੁਹੱਬਤ ਦਾ ਸੱਚਾ ਫਹਿਮ ਅਦਾ ਕਰਦਾ ਫਤਹ ਦੀ ਕਬਰ ਲੁੱਟ ਲੈਂਦਾ ਹੈ, ਸਾਰੀ ਬੁਰਾਈ ਤੇ ਧੋਖੇ ਨੂੰ ਦੂਰ ਕਰ ਦਿੰਦਾ ਹੈ ਵੀ ਇੱਥੇ ਹੋਰ ਵੀ ਸਿਆਣਾਂ ਨੇ ਤੇ ਲਾਫਾਨੀਅਤ ਨੂੰ ਬਰਬਾਦ ਕਰਦਾ ਹੈ। ਅਸਲ ਵਿੱਚ ਯਿਸੂ ਨੇ ਆਖਿਆ, ਜਿਹੜਾ ਮੇਰੇ ਉੱਤੇ ਈਮਾਨ ਲਿਆਂਦਾ ਹੈ ਉਹ ਹਮੇਸ਼ਾ ਤੀਕਰ ਕਦੀ ਨਾ ਮਰੇਗਾ। ਯਾਨੀ ਉਹ ਜਿਹੜਾ ਹਯਾਤੀ ਦਾ ਅਸਲੀ ਖਿਆਲ ਪਾ ਲੈਂਦਾ ਹੈ ਉਹ ਮੌਤ ਉੱਤੇ ਆਪਣਾ ਈਮਾਨ ਗਵਾ ਦਿੰਦਾ ਹੈ। ਜਿਹਦੇ ਕੋਲ ਨੇਕੀ ਦਾ ਅਸਲੀ ਖਿਆਲ ਹੈ ਉਹ ਬੁਰਾਈ ਦਾ ਸਾਰਾ ਫਹਿਮ ਗਵਾ ਦਿੰਦਾ ਹੈ ਤੇ ਐਸ ਪਰ ਉਹ ਰੂਹ ਦੀਆਂ ਨਾ ਮਰਨ ਵਾਲੀਆਂ ਅਸਲੀਅਤਾਂ ਵਿੱਚ ਰਹਿਨੁਮਾਈ ਪਾਉਂਦਾ ਹੈ। ਅਜਿਹਾ ਬੰਦਾ ਹਯਾਤੀ ਵਿੱਚ ਕਾਇਮ ਹੁੰਦਾ ਹੈ। ਅਜਿਹੀ ਹਯਾਤੀ ਜਿਹੜੀ ਹਯਾਤੀ ਨੂੰ ਸਹਾਰਾ ਨਾ ਦੇਣ ਦੇ ਕਾਬਲ ਬਦਨ ਤੋਂ ਨਹੀਂ ਬਲਕਿ ਉਸ ਸੱਚਾਈ ਤੋਂ ਹਾਸਲ ਕੀਤੀ ਗਈ ਹੋਵੇ ਜਿਹੜੀ ਆਪਣੇ ਲਾਫਾਨੀ ਖਿਆਲ ਨੂੰ ਜ਼ਾਹਿਰ ਕਰਦੀ ਹੋਵੇ। ਅਸਮਾਨ ਉੱਤੇ ਜਾਣ ਦੀ ਇਕੱਲੀ ਰਾਹ ਹਮਾਂਗੀ ਹੈ ਤੇ ਮਸੀਹ ਇਲਾਹੀ ਸਾਇੰਸ ਵਿੱਚ ਸਾਨੂੰ ਇਹ ਰਾਹ ਵਿਖਾਉਂਦਾ ਹੈ। ਇਹਦਾ ਮਤਲਬ ਰੱਬ, ਚੰਗਿਆਈ ਤੇ ਉਹਦੇ ਪਰਛਾਵੇਂ ਤੋਂ ਇਲਾਵਾ ਕਿਸੇ ਹੋਰ ਹਕੀਕਤ ਨੂੰ ਨਾ ਜਾਣਨਾ, ਹਯਾਤੀ ਦੇ ਕਿਸੇ ਹੋਰ ਜ਼ਮੀਰ ਨੂੰ ਨਾ ਜਾਣਨਾ ਹੈ ਤੇ ਨਾ ਦੇ ਹੀ ਦਰਦ ਤੇ ਖੁਸ਼ੀ ਵਾਲੇ ਅਹਿਸਾਸਾਂ ਤੋਂ ਉੱਚਾ ਹੋਣਾ ਹੈ। ਸਾਇੰਸ ਤੋਂ ਮੁਤਹਰਕ ਇਤਮਾਦ ਇਸ ਸੱਚਾਈ ਵਿੱਚ ਲੁਕਿਆ ਹੈ ਵੀ ਸੱਚਾਈ ਅਸਲ ਹੈ
ਤੇ ਗਲਤੀ ਗੈਰ ਹਕੀਕੀ ਏ। ਗਲਤੀ ਸੱਚਾਈ ਦੇ ਸਾਹਮਣੇ ਡਰਪੋਕ ਏ। ਜਦੋਂ ਅਸੀਂ ਗਲਤੀ ਤੋਂ ਬਹੁਤਾ ਹਯਾਤੀ ਦੀ ਸੱਚਾਈ ਉੱਤੇ ਭਰੋਸਾ ਕਰਦੇ ਹਾਂ, ਮਾਦੇ ਤੋਂ ਬਹੁਤਾ ਰੂਹ ਉੱਤੇ ਭਰੋਸਾ ਕਰਦੇ ਹਾਂ, ਮਰਨ ਤੋਂ ਬਹੁਤਾ ਜੀਣ ਉੱਤੇ ਭਰੋਸਾ ਕਰਦੇ ਹਾਂ, ਇਨਸਾਨ ਤੋਂ ਬਹੁਤਾ ਰੱਬ ਉੱਤੇ ਭਰੋਸਾ ਕਰਦੇ ਹਾਂ, ਤੇ ਕੋਈ ਮਾਦੀ ਮਫਰੂਜ਼ੇ ਸਾਨੂੰ ਬਿਮਾਰਾਂ ਨੂੰ ਸ਼ਿਫਾ ਦੇਣ ਤੇ ਗਲਤੀ ਨੂੰ ਤਬਾਹ ਕਰਨ ਤੋਂ ਨਹੀਂ ਰੋਕ ਸਕਦੇ। ਇਨਸਾਨ ਦੇ ਬਾਰੇ ਇਹਨਾਂ ਦੋ ਨਜ਼ਰੀਆਤਾਂ ਵਿੱਚੋਂ ਤੁਸੀਂ ਕਿਹਨੂੰ ਮੰਨਣ ਲਈ ਤਿਆਰ ਹੋ? ਇੱਕ ਖਤਮ ਹੋਣ ਵਾਲੀ ਗਵਾਹੀ ਏ ਜਿਹੜੀ ਬਦਲਦੀ, ਮਰਦੀ ਤੇ ਅਸਲੀ ਨਹੀਂ ਏ। ਦੂਜੀ ਹਮੇਸ਼ਾ ਦੀ ਤੇ ਅਸਲੀ ਗਵਾਹੀ ਏ ਜਿਹਦੇ ਉੱਤੇ ਸੱਚਾਈ ਦੀ ਮੋਹਰ ਸਬਤ ਏ। ਇਹਦੀ ਗੋਦ ਖਤਮ ਨਾ ਹੋਣ ਵਾਲੇ ਫਲਾਂ ਨਾਲ ਭਰੀ ਹੋਈ ਏ। ਜਦੋਂ ਬਿਮਾਰੀ ਜਾਂ ਪਾਪ ਦਾ ਭਰਮ ਤੁਹਾਨੂੰ ਅਜ਼ਮਾਉਂਦਾ ਏ ਤੇ ਰੱਬ ਤੇ ਉਹਦੇ ਖਿਆਲ ਦੇ ਨਾਲ ਮਜ਼ਬੂਤੀ ਨਾਲ ਜੁੜੇ ਰਹੋ। ਉਹਦੇ ਮਿਜ਼ਾਜ ਤੋਂ ਇਲਾਵਾ ਕਿਸੇ ਸ਼ੈ ਨੂੰ ਤੁਹਾਡੇ ਖਿਆਲ ਵਿੱਚ ਕਾਇਮ ਹੋਣ ਦੀ ਇਜਾਜ਼ਤ ਨਾ ਦੇਵੋ। ਕਿਸੇ ਡਰ ਜਾਂ ਸ਼ੱਕ ਨੂੰ ਤੁਹਾਡੇ ਐਸ ਵਾਜ਼ਿਆ ਤੇ ਮੁਤਮਿਨ ਭਰੋਸੇ ਉੱਤੇ ਹਾਵੀ ਨਾ ਹੋਣ ਦਿਓ ਪਈ ਹਯਾਤੀ ਦੀ ਪਛਾਣ ਦੀ ਹਮਹੰਗੀ ਜਿਵੇਂ ਪਈ ਹਯਾਤੀ ਸ਼ੁਰੂ ਤੋਂ ਹੈ, ਐਸ ਸ਼ੈ ਦੇ ਕਿਸੇ ਵੀ ਪੀੜ ਵਾਲੇ ਅਹਿਸਾਸ ਜਾਂ ਯਕੀਨ ਨੂੰ ਫਨਾਹ ਕਰ ਸਕਦੀ ਏ ਜਿਹੜਾ ਹਯਾਤੀ ਵਿੱਚ ਹੈ ਹੀ ਨਹੀਂ। ਜਿਸਮਾਨੀ ਹਿੱਸ ਦੀ ਬਜਾਏ ਕ੍ਰਿਸਚਨ ਸਾਇੰਸ ਨੂੰ ਹਸਤੀ ਦੇ ਬਾਰੇ ਤੁਹਾਡੀ ਸਮਝ ਦੀ ਹਮਾਇਤ ਕਰਨ ਦਿਓ ਤੇ ਇਹ ਸਮਝ ਗਲਤੀ ਨੂੰ ਸੱਚਾਈ ਦੇ ਨਾਲ ਪੁੱਟ ਕੇ ਸੁੱਟ ਦੇਵੇਗੀ, ਫਾਨੀਅਤ ਨੂੰ ਗੈਰ ਫਾਨੀਅਤ ਨਾਲ ਬਦਲ ਦੇਵੇਗੀ ਤੇ ਚੁੱਪ ਦੀ ਹਮਆਹੰਗੀ ਦੇ ਨਾਲ ਮੁਖਾਲਫਤ ਕਰੇਗੀ। ਹੁਣ ਮੈਂ ਮੇਰੀ ਬੇਕਰ ਰੇਡੀਓ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਹੈ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮੁਆਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਰਨ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਹਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਜਾਰਿਹਾਨਾ ਜ਼ਹਿਨੀ ਸਲਾਹਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।